ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਜੋ ਫੈਡ ਨੇ ਪਿਛਲੇ ਮਹੀਨੇ ਕਿਹਾ ਸੀ ਵੀ 75 ਬੇਸਿਸ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਕਰਨਾ ਪੋਸੀਬਲ ਨਹੀਂ ਹੋਊਗਾ। ਲੱਗਦਾ ਨਹੀਂ ਆ, ਪਰ ਅੱਜ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਨੇ ਇਹ ਕਹਿਤਾ ਵੀ ਸੈਂਟਰਲ ਬੈਂਕ ਹੁਣ ਕੰਸੀਡਰ ਕਰ ਰਹੀ ਆ 3 ਕੁਆਰਟਰਸ ਆਫ ਏ ਪਰਸੈਂਟ ਪੁਆਇੰਟ ਮਤਲਬ 0.75 ਉਹ ਇੰਟਰਸਟ ਰੇਟ ਇਨਕਰੀਜ਼ ਕਰ ਸਕਦੇ ਆ। ਇਹ ਉਸ ਟਾਈਮ ਉਹਨਾਂ ਨੇ ਅਨਾਉਂਸ ਕੀਤਾ ਜਦੋਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਰਿਪੋਰਟ ਆਈ ਆ, ਜਿਹਦੇ ਵਿੱਚ ਇਨਫਲੇਸ਼ਨ ਹੋਰ ਜ਼ਿਆਦਾ ਵੱਧ ਗਿਆ ਆ ਪਿਛਲੇ ਮਹੀਨੇ ਦੇ ਮੁਕਾਬਲੇ। ਜੇ ਇਸ ਤਰ੍ਹਾਂ ਇਨਕਰੀਜ਼ ਹੁੰਦਾ ਆ, ਕਹਿੰਦੇ ਪਈ ਇਹ ਨਵੰਬਰ 1994 ਤੋਂ ਬਾਅਦ ਇੰਨਾ ਜ਼ਿਆਦਾ ਇਨਕਰੀਜ਼ ਹੋਊਗਾ। ਐਲਨ ਗ੍ਰੀਨਸਪੈਨ ਉਸ ਟਾਈਮ ਤੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਸੀ ਨਵੰਬਰ 1994 ਦੇ ਵਿੱਚ, ਜਦੋਂ ਉਹਨਾਂ ਨੇ 75 ਬੇਸਿਸ ਪੁਆਇੰਟ ਇੰਟਰਸਟ ਰੇਟ ਨੂੰ ਇਨਕਰੀਜ਼ ਕੀਤਾ ਸੀਗਾ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਹੈ ਇਸ ਟਾਈਮ ਇਸ ਪਾਸੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਇਸ ਮਹੀਨੇ ਵੀ ਇਹਨਾਂ ਨੇ ਵਧਾਉਣਾ ਆ ਅਤੇ ਉਹ ਓਵਰਆਲ ਇਹਨਾਂ ਨੇ ਅਗਲੇ ਮਹੀਨੇ ਵੀ ਇੰਟਰਸਟ ਰੇਟ ਵਧਾਉਣਾ ਆ। ਸੋ ਜਦੋਂ ਵੀ ਇਹਨਾਂ ਨੇ ਜੁੜ ਕੇ ਬੈਠਣਾ ਅਤੇ ਲੱਗਦਾ ਹੈ ਵੀ ਰੇਟ ਹਾਈਕਸ ਇਹ ਹੁਣ ਆਮ ਜਿਹੀ ਗੱਲ ਜਿਹੜੀ ਹੋ ਜਾਊਗੀ। ਸੋ ਆਪਣੇ ਜਿਹੜੇ ਹਰਜੋਤ ਸਿੰਘ ਜੀ ਨਿਊਟਰਲ ਜਿਹੜੇ ਲੈਵਲ ਤੋਂ ਇਹਨਾਂ ਨੇ 2.5% ਇਸ ਸਾਲ ਦੇ ਐਂਡ ਤੱਕ ਓਵਰਆਲ ਇੰਟਰਸਟ ਰੇਟ ਜਿਹੜਾ ਉਹ 2.5% ਤੱਕ ਪਹੁੰਚ ਜਾਊਗਾ, ਜਿਹੜਾ ਕਈ ਸਾਲ ਜਿਹੜਾ ਆ ਉਹ ਜ਼ੀਰੋ 'ਤੇ ਕਾਇੰਡ ਆਫ ਨਿਊਟਰਲ ਜਿਹਨੂੰ ਕਹਿੰਦੇ ਆ ਵੀ ਉਸ ਦੇ ਉੱਤੇ ਹੀ ਰਿਹਾ ਸੀ। ਬਹੁਤ ਇਹ ਸੋਚ ਰਹੇ ਆ ਵੀ ਇਨਫਲੇਸ਼ਨ ਦੇ ਉੱਤੇ ਇਸ ਤਰੀਕੇ ਦੇ ਨਾਲ ਇੰਟਰਸਟ ਰੇਟ ਵਧਾਉਣ ਦੇ ਨਾਲ ਕਾਬੂ ਪਾਇਆ ਜਾ ਸਕੂਗਾ। ਬਹੁਤ ਸਾਰੇ ਜਿਹੜੇ ਮਾਹਰ ਆ ਉਹ ਕਹਿ ਰਹੇ ਆ ਵੀ ਇਹਨਾਂ ਨੇ ਇਹ ਜਿਹੜਾ ਰੇਟ ਹਾਈਕ ਆ ਉਹ ਬਹੁਤ ਦੇਰੀ ਦੇ ਨਾਲ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੈਗਾ ਆ। ਇਕਨੋਮਿਕ ਫੋਰਕਾਸਟ ਜਿਹੜੇ ਅਰਥ ਸ਼ਾਸਤਰੀ ਆ ਜੋ ਭਵਿੱਖਬਾਣੀਆਂ ਇਸ ਦੇ ਬਾਬਤ ਕਰ ਰਹੇ ਆ, ਉਹ ਕਹਿੰਦੇ ਵੀ ਇਹੀ ਆ ਵੀ ਫੈਡ ਜਿਹੜੀ ਗਰੋਥ ਆ ਇਹ ਸਾਰੀ ਚੀਜ਼ ਦੇ ਨਾਲ ਗਰੋਥ ਦੇ ਉੱਤੇ ਵੀ ਰੋਕ ਜਿਹੜੀ ਉਹ ਲੱਗੂਗੀ, ਉਸ ਦੇ ਵਿੱਚ ਵੀ ਕਹਿ ਲਓ ਵੀ ਗਤੀ ਆ ਉਹ ਘਟੇਗੀ ਤੇ ਰਿਸੈਸ਼ਨ ਦਾ ਰਿਸਕ ਹੋਰ ਵੀ ਜ਼ਿਆਦਾ ਕਹਿੰਦੇ ਆ ਵੀ ਉਹ ਵੱਧ ਜਾਂਦਾ ਹੈਗਾ ਆ। ਸੋ ਪਰ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੇ ਲਈ ਇੱਕ ਚੀਜ਼ ਤੋਂ ਬਚਣ ਦੇ ਲਈ ਦੂਜੀ ਚੀਜ਼ ਜਿਹੜੀ ਆ ਉਹ ਸਿਰ ਤੇ ਸਹੇੜਨੀ ਇੱਕ ਹਿਸਾਬ ਦੇ ਨਾਲ ਪੈ ਸਕਦੀ ਹੈਗੀ ਆ। ਜੀ, ਇਸੇ ਤਰ੍ਹਾਂ ਕ੍ਰਿਪਟੋ ਐਕਸਚੇਂਜ ਕੋਇਨਵੇਸ ਨੇ ਲਗਭਗ ਕਹਿੰਦੇ 1/5 ਆਪਣੀ ਵਰਕਫੋਰਸ ਕੱਟ ਕਰਨ ਜਾ ਰਹੇ ਆ। ਬ੍ਰਾਇਨ ਆਰਮਸਟਰੋਂਗ ਚੀਫ ਐਗਜ਼ੀਕਿਊਟਿਵ ਹੈਗੇ ਆ ਕ੍ਰਿਪਟੋ ਐਕਸਚੇਂਜ ਕੋਇਨਵੇਸ ਦੇ। ਉਹਨਾਂ ਨੇ ਕਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਕ੍ਰਿਪਟੋ ਕਰੰਸੀ ਨਾਲ ਜੋ ਕੁਝ ਵਾਪਰਿਆ ਉਸ ਨੂੰ ਦੇਖਦੇ ਹੋਏ ਸਾਨੂੰ ਆਪਣੀ ਵਰਕਫੋਰਸ ਕੱਟ ਕਰਨੀ ਪੈਣੀ ਆ। ਸੋ 18% ਵਰਕਫੋਰਸ ਉਹ ਆਪਣੀ ਕੱਟ ਕਰਨ ਜਾ ਰਹੇ ਆ। ਬਿਟਕੋਇਨ ਨੇ 60% ਤੋਂ ਵੱਧ ਆਪਣੀ ਕੀਮਤ ਆ ਉਹ ਲੂਜ਼ ਕਰ ਲਈ ਆ। ਨਵੰਬਰ ਦੇ ਵਿੱਚ ਪਿਛਲੇ ਸਾਲ ਨਵੰਬਰ 'ਚ ਬਿਟਕੋਇਨ ਦੀ ਕੀਮਤ $69,000 ਦੇ ਕਰੀਬ ਸੀ, ਜਿਹੜੀ ਕਿ ਘਟ ਕੇ ਹੁਣ 21,000 ਰਹਿ ਗਈ ਆ ਇਸ ਅੱਜ। ਸੋ ਬਹੁਤ ਜ਼ਿਆਦਾ ਜਿਹੜਾ ਅਸਰ ਆ ਕ੍ਰਿਪਟੋ ਕਰੰਸੀ ਖਾਸ ਕਰਕੇ ਬਿਟਕੋਇਨ ਜਿਹੜੀ ਇਹ ਕਰੰਸੀਜ਼ ਹੈਗੀ ਆ ਉਹਨਾਂ ਦੇ ਉੱਤੇ ਪਿਆ। ਬਿਲੀਅਨਸ ਆਫ ਡਾਲਰ ਲੋਕਾਂ ਦੇ ਲੂਜ਼ ਹੋਏ ਹੈਗੇ। ਜੀ ਬਿਲਕੁਲ। ਸੋ ਦੇਖੋ ਕੀ ਬਣਦਾ ਹੈ ਜੀ ਅੱਗੇ, ਪਰ ਹਾਲ ਦੀ ਘੜੀ ਓਵਰਆਲ ਮਾਰਕੀਟ ਵੀ ਥੱਲੇ ਨੂੰ ਜਾ ਰਹੀ ਹੈਗੀ ਆ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਵੀ ਗਿਰਾਵਟ ਦਾ ਦੌਰ ਹੀ ਜਿਹੜਾ ਉਹ ਚੱਲ ਰਿਹਾ ਆ। ਇਸ ਮੌਕੇ ਇਨਵੈਸਟਮੈਂਟ ਜਿਹੜੀ ਉਹ ਕਰਨੀ ਆ ਕਿਤੇ ਨਾ ਕਿਤੇ ਖਤਰਾ ਜਿਹੜਾ ਉਸ ਦੇ ਵਿੱਚ ਜ਼ਰੂਰ ਬਣਿਆ ਪਿਆ ਆ। ਪਰ ਇਹ ਆ ਵੀ ਜਿੱਥੇ ਇੱਕ ਜਣਾ ਲੂਜ਼ ਕਰ ਰਿਹਾ ਹੁੰਦਾ, ਕੋਈ ਜਣਾ ਗੇਨ ਵੀ ਕਰ ਰਿਹਾ ਹੁੰਦਾ। ਸੋ ਇਹ ਦੇਖਣਾ ਪੈਣਾ ਆ ਇਨਵੈਸਟਰਸ ਨੂੰ ਵੀ ਕਿੱਥੇ ਕੀ ਕੁਛ ਜਿਹੜਾ ਉਹ ਕਰਨਾ ਚਾਹੁੰਦੇ ਨੇ।